ਆਪਾਂ ਵੀ ਜ਼ਰਾ ਘਰ ਦੀ ਗੱਲ ਕਰ ਲੈਂਦੇ ਆ ਵੀ ਸਾਡੇ ਅੰਦਰ ਦੇ ਹਾਲਾਤ ਕੀ ਕਰਦੇ ਪਏ ਨੇ। ਦੇਖੋ ਸਫਾਰਤੀ ਮਹਾਜ਼ ਦੇ ਉੱਤੇ ਵੱਡੀਆਂ ਕਾਮਯਾਬੀਆਂ ਦੇ ਕਰਕੇ ਇਸਲਾਮਾਬਾਦ ਦੇ ਏਵਾਨਾਂ ਦੇ ਵਿੱਚ ਜਿਹੜਾ ਨਾ ਉਹ ਕਾਫੀ ਹਲਚਲ ਮਚ ਚੁੱਕੀ ਹੈ। ਜਿਹੜੇ ਮੁਕਤਦਰ ਹਲਕੇ ਨੇ ਔਰ ਪਾਰਲੀਮੈਂਟ ਜਿਹੜੀਆਂ ਰਾਹਦਾਰੀਆਂ ਨੇ ਉਹਨਾਂ ਦੇ ਵਿੱਚ ਹਲਕੀਆਂ ਸਰਗੋਸ਼ੀਆਂ ਜਿਹੜੀਆਂ ਨੇ ਨਾ ਉਹ ਹੁਣ ਤੇਜ਼ ਹੁੰਦੀਆਂ ਪਈਆਂ ਨੇ। ਵਿਫਾਕੀ ਬਜਟ ਤਾਂ ਮਨਜ਼ੂਰ ਹੋ ਗਿਆ ਹੈ, ਲੇਕਿਨ ਜਿਹੜਾ ਹੈ ਨਾ ਉਹ ਇਹ ਆਪਦੇ ਪਿੱਛੇ ਇੱਕ ਸਿਆਸੀ ਤੂਫਾਨ ਜਿਹਾ ਲੈ ਕੇ ਟੁਰਿਆ ਫਿਰਦਾ, ਬਲਕਿ ਉਹਨੂੰ ਵੀ ਪਿਛਾਂ ਛੱਡ ਦਿੱਤਾ। ਕੌਮੀ ਅਸੈਂਬਲੀ ਨੇ ਫਾਈਨੈਂਸ ਬਿੱਲ 2026 ਕਸਰਤੇ ਰਾਏ ਦੇ ਨਾਲ ਪਾਸ ਕਰ ਲਿਆ। ਆਪੋਜੀਸ਼ਨ ਦੀਆਂ ਸਾਰੀਆਂ ਤਰਾਮੀਮ ਜਿਹੜੀਆਂ ਨੇ ਉਹ ਰੱਦੀ ਦੀ ਟੋਕਰੀ ਦੇ ਵਿੱਚ ਸਿੱਟ ਦਿੱਤੀਆਂ ਨੇ। 1 ਜੁਲਾਈ ਤੋਂ ਟੈਕਸਾਂ ਦਾ ਇੱਕ ਨਵਾਂ ਜਾਲ ਜਿਹੜਾ ਉਹ ਤੁਹਾਡੇ ਵਾਸਤੇ ਤਿਆਰ ਹੁੰਦਾ ਪਿਆ, ਉਹ ਵਿਸ਼ਣ ਵਾਲਾ ਹੈ। ਤਨਖਾਹਦਾਰ ਤਬਕਾ ਹੋਵੇ, ਜਾਇਦਾਦ ਹੋਵੇ, ਕਾਰੋਬਾਰ ਹੋਵੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਕਮਾਈ ਕਰਨ ਵਾਲੇ ਨੌਜਵਾਨ, ਸਾਰੇ ਨਵੇਂ ਟੈਕਸਾਂ ਦੀ ਚੱਕੀ ਦੇ ਵਿੱਚ ਪਿਸਣ ਵਾਸਤੇ ਜਿਹੜਾ ਨਾ ਹੋ ਜਾਣ ਤਿਆਰ। ਲੇਕਿਨ ਅਸਲ ਕਹਾਣੀ ਜਿਹੜੀ ਹੈ ਨਾ ਉਹ ਬਜਟ ਤੋਂ ਬਾਅਦ ਸ਼ੁਰੂ ਹੁੰਦੀ ਹੈ ਔਰ ਸ਼ੁਰੂ ਹੁੰਦੀ ਪਈ ਹੈ। ਬਲਕਿ ਸ਼ਹਿਰ ਇਕਤਦਾਰ ਦੇ ਵਿੱਚ ਇਹ ਗੱਲਾਂ ਚੱਲਦੀਆਂ ਪਈਆਂ ਨੇ, ਬਲਕਿ ਜ਼ੋਰ ਫੜਦੀਆਂ ਪਈਆਂ ਕਿ ਹੁਣ ਕੋਈ ਵੱਡੀ ਤਬਦੀਲੀ ਆਉਣ ਵਾਲੀ ਹੈ। ਕਿ ਬਜਟ ਪਾਸ ਕਰਾਉਣਾ ਸਿਰਫ ਇੱਕ ਹਦਫ ਸੀ ਔਰ ਆਪ ਦੀ ਜਿਹੜੀ ਬਸਾਤ ਹੈ ਉਹ ਉਲਟਣ ਵਾਲੀ ਹੈਗੀ, ਤੁਹਾਡੀ ਵਿਕਾਏ ਪਲਟ ਜਾਣੀ ਹੈ। ਬਜਟ ਦੀ ਇਸ ਮਨਜ਼ੂਰੀ ਔਰ ਆਲਮੀ ਸਤਹ ਦੇ ਉੱਤੇ ਕਾਮਯਾਬੀਆਂ ਦੇ ਬਾਵਜੂਦ ਮੁਲਕ ਦੇ ਸਿਆਸੀ ਜਿਹੜੀ ਤਬਦੀਲੀ ਹੈ ਨਾ ਉਹਦੇ ਵਿੱਚ ਵੀ ਕਾਫੀ ਅਫਵਾਹਾਂ ਗਰਦਿਸ਼ ਕਰਦੀਆਂ ਪਈਆਂ ਨੇ। ਦਾਰੁਲ ਹੁਕੂਮਤ ਦੀਆਂ ਬੈਠਕਾਂ ਹੋਣ, ਉਹਨਾਂ ਵਿੱਚ ਚਾਹੇ ਖਾਨੇ ਜਿਹੜੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਬਹਿਸ ਜਿਹੜੀ ਚੱਲਦੀ ਪਈ ਹੈ ਉਹ ਇਹ ਹੈ ਕਿ ਵੀ ਹੁਣ ਜਿਹੜਾ ਅਗਲਾ ਕਦਮ ਹੈ ਉਹ ਕੀ ਹੋ ਸਕਦਾ ਹੈ। ਕੁਝ ਹਲਕੇ ਇਹ ਕਹਿੰਦੇ ਪਏ ਹੈ ਕਿ ਮੌਜੂਦਾ ਹਕੂਮਤੀ ਜਿਹੜਾ ਸੈਟਅਪ ਹੈ ਨਾ ਉਹਦੇ ਵਿੱਚ ਬਹੁਤ ਵੱਡੀ ਕੋਈ ਤਬਦੀਲੀ ਹੋਣ ਜਾ ਰਹੀ ਹੈ। ਕਿਸੇ ਦਾ ਮੰਨਣਾ ਹੈ ਕਿ ਪੂਰੀ ਵਫਾਕੀ ਕਬੀਨਾ ਜਿਹੜੀ ਹੈ ਉਹੀ ਬਦਲਣ ਵਾਲੀ ਹੈ। ਜਦੋਂ ਵੀ ਬਜਟ ਪਾਸ ਹੁੰਦਾ ਹੈ ਤਾਂ ਇਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਨੇ, ਇਹ ਅਫਵਾਹਾਂ ਚੱਲਦੀਆਂ ਰਹਿੰਦੀਆਂ ਨੇ, ਮਗਰ ਇਸ ਵਾਰੀ ਮਾਹੌਲ ਜਿਹੜਾ ਹੈ ਉਹ ਕੁਝ ਅਲੱਗ ਹੀ ਕਹਾਣੀ ਸੁਣਾਉਂਦਾ ਪਿਆ। ਹੁਣ ਸਕ੍ਰਿਪਟ ਪਹਿਲੇ ਵਾਲਾ ਨਹੀਂ ਹੈਗਾ, ਥੋੜਾ ਜਿਹਾ ਚੇਂਜ ਹੋ ਗਿਆ। ਕਿ ਸ਼ਹਿਬਾਜ਼ ਹਕੂਮਤ ਆਪਦੀ ਮੌਜੂਦਾ ਜਿਹੜੀ ਸ਼ਕਲ ਹੈਗੀ ਹੈ ਇਹਨੂੰ ਬਰਕਰਾਰ ਰੱਖੇਗੀ ਜਾਂ ਫਿਰ ਪਰਦੇ ਦੇ ਪਿੱਛੇ ਕੁਝ ਹੋਰ ਹੀ ਜਿਹੜੀ ਖਿਚੜੀ ਹੈ ਉਹ ਪੱਕਦੀ ਪਈ ਹੈ, ਕੋਈ ਦਾਲ ਛਾਲ ਪਾ ਕੇ ਚੌਲ ਪੱਕਣ ਨੂੰ ਆ ਗਏ। ਵੈਸੇ ਸਿਆਸਤਦਾਨ ਜਿਹੜੇ ਨੇ ਉਹ ਕਹਿੰਦੇ ਨੇ ਕਿ ਦਾਲ ਦੇ ਵਿੱਚ ਕੁਝ ਕਾਲਾ ਜ਼ਰੂਰ ਹੁੰਦਾ ਹੈ। ਦੂਜੇ ਪਾਸੇ ਜ਼ਿੰਮੇਦਾਰ ਜਿਹੜੇ ਜ਼ਰਾਏ ਨੇ ਉਹ ਇਹਨਾਂ ਸਾਰੀਆਂ ਅਫਵਾਹਾਂ ਦੀ ਨਫੀ ਵੀ ਕਰਦੇ ਪਏ ਨੇ। ਉਹਨਾਂ ਦਾ ਦਾਅਵਾ ਹੈ ਕਿ ਸ਼ਹਿਬਾਜ਼ ਹਕੂਮਤ ਔਰ ਜਿਹੜੇ ਇਹ ਮੁਕਤਦਰਾਂ ਨੇ ਮੁਕੰਮਲ ਤੌਰ ਦੇ ਉੱਤੇ ਇੱਕ ਪੇਜ ਦੇ ਉੱਤੇ ਨੇ, ਯਾਨੀ ਅਸੀਂ ਸਾਡੇ ਵਿੱਚ ਕੋਈ ਮਸਲਾ ਨਹੀਂ ਹੈਗਾ। ਜ਼ਰਾਏ ਕਹਿੰਦੇ ਨੇ ਕਿ ਕਿਸੇ ਨਵੇਂ ਸੈਟਅਪ ਦੇ ਬਾਰੇ 'ਚ ਨਾ ਤਾਂ ਸੋਚਿਆ ਜਾ ਰਿਹਾ ਔਰ ਨਾ ਹੀ ਇਹਦੀ ਕੋਈ ਜ਼ਰੂਰਤ ਹੈਗੀ ਹੈ, ਕਿਉਂਕਿ ਸ਼ਹਿਬਾਜ਼ ਸ਼ਰੀਫ ਦਾ ਮੁਕਤਦਰਾਂ ਦੇ ਨਾਲ ਜਿਹੜਾ ਮਿਸਾਲੀ ਤਾਉਨ ਹੈ ਇਹਦਾ ਜਿਹੜਾ ਨਾ ਉਹ ਫਿਲਹਾਲ ਕੋਈ ਮੁਤਬਾਦਲ ਮੌਜੂਦ ਨਹੀਂ ਹੈਗਾ ਵੀ ਇਹਦਾ ਕੋਈ ਹੋਰ ਹੋ ਸਕਦਾ ਹੈ, ਇਹਦੀ ਕੋਈ ਰਿਪਲੇਸਮੈਂਟ ਹੋ ਸਕਦਾ ਨਹੀਂ, ਉਹ ਨਹੀਂ ਹੈਗਾ। ਸੋ ਇਹ ਗੱਡੀ ਜਿਹੜੀ ਹੈ ਉਹ ਦੋ ਪਹੀਆਂ ਦੇ ਉੱਤੇ ਵੀ ਨਹੀਂ, ਇਹ ਇੱਕ ਹੀ ਪਹੀਏ ਦੇ ਉੱਤੇ ਚੱਲਦੀ ਪਈ ਹੈ ਫਿਲਹਾਲ, ਯਾਨੀ ਇੱਕ ਹੀ ਜਿਹੜਾ ਵੀਲ ਹੈ ਨਾ ਉਹ ਇਹਨੂੰ ਖਿੱਚੀ ਖੜਾ ਹੈ ਪੂਰੀ ਗੱਡੀ ਨੂੰ। ਲੇਕਿਨ ਕਹਾਣੀ ਦੇ ਵਿੱਚ ਇੱਕ ਬਹੁਤ ਵੱਡਾ ਟਵਿਸਟ ਵੀ ਹੈਗਾ। ਬਜਟ ਤਾਂ ਪਾਸ ਹੋ ਗਿਆ, ਹੁਣ ਕਾਰਕਰਦਗੀ ਦਾ ਕੀ ਹੈ, ਉਹਦਾ ਕੀ ਹਿਸਾਬ ਕਿਤਾਬ ਹੋਏਗਾ। ਵਫਾਕੀ ਕਾਬੀਨਾ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਰਦੋ ਬਦਲ ਜਿਹੜਾ ਨਾ ਉਹਦਾ ਵੀ ਇਮਕਾਨ ਜ਼ਾਹਰ ਕੀਤਾ ਜਾ ਰਿਹਾ ਔਰ ਕੁਝ ਵਜ਼ਰਾ ਜਿਹੜੇ ਨੇ ਕੁਝ ਵਜ਼ਰਾ ਜਿਹੜੇ ਮਹਿਕਮੇ ਨੇ ਉਹ ਬਦਲਣਗੇ ਤਾਂ ਕੁਝ ਨੂੰ ਮੁਸਤਕਿਲ ਤੌਰ ਦੇ ਉੱਤੇ ਕਹਿਣਗੇ ਕਿ ਤੁਸੀਂ ਹੁਣ ਆਪਣਾ ਬੋਰੀਆ ਬਿਸਤਰ ਗੋਲ ਕਰੋ ਔਰ ਘਰ ਸ਼ਿਫਟ ਹੋ ਜਾਓ। ਕਾਰਕਰਦਗੀ ਦੀ ਬੁਨਿਆਦ ਦੇ ਉੱਤੇ ਹੋਣ ਵਾਲੀ ਜਿਹੜੀ ਇਹ ਛਾਂਟੀ ਹੈ ਨਾ ਇਹ ਕਈਆਂ ਦੇ ਜਿਹੜੇ ਬੁਰਜ ਨੇ ਨਾ ਉਹ ਉਲਟ ਕੇ ਰੱਖੇਗੀ। ਆਪਾਂ ਜ਼ਰਾ ਪੰਜਾਬ ਵਾਲੇ ਪਾਸੇ ਚੱਲਦੇ ਹਾਂ, ਜਿੱਥੇ ਸੁਥਰਾ ਪੰਜਾਬ ਦੇ ਨਾਮ ਦੇ ਉੱਤੇ ਅਸੈਂਬਲੀ ਦੇ ਅੰਦਰ ਕਾਫੀ ਗੰਦ ਜਿਹੜਾ ਨਾ ਉਹ ਨਿਕਲ ਆਇਆ। ਪੰਜਾਬ ਜਿਹੜੀ ਅਸੈਂਬਲੀ ਹੈ ਉਹਦੇ ਵਿੱਚ ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਔਰ ਹਕੂਮਤੀ ਵਜ਼ਰਾ ਦੇ ਦਰਮਿਆਨ ਸ਼ਦੀਦ ਗਰਮਾ ਗਰਮੀ ਹੋਈ ਹੈ। ਦੇਖੀ ਤੁਸੀਂ ਵੈਸੇ ਵਜ਼ੀਰੇ ਬਲਦੀਆਤ ਜ਼ਿਸ਼ਾਨ ਰਫੀਕ ਨੇ ਆਪਦੇ ਸੁਥਰਾ ਪੰਜਾਬ ਜਿਹੜਾ ਹੈਗਾ ਪ੍ਰੋਗਰਾਮ ਉਹਦਾ ਦਫਾ ਕਰਦੇ ਹੋਏ ਇੰਨੇ ਕੁ ਹੱਥ ਤੋਂ ਨਿਕਲ ਗਏ ਕਿ ਉਹਨਾਂ ਨੇ ਕਹਿ ਦਿੱਤਾ ਕਿ ਜੀ ਅਸੀਂ ਤਾਂ ਸਫਾਈ ਦਾ ਜਦੀਦ ਔਰ ਸ਼ਫਾਫ ਜਿਹੜਾ ਨਿਜ਼ਾਮ ਹੈ ਉਹ ਅਸੀਂ ਲੈ ਕੇ ਆਏ ਹਾਂ। ਸਪੀਕਰ ਸਾਹਿਬ ਔਰ ਆਪੋਜੀਸ਼ਨ ਮੈਂਬਰਾਂ ਜ਼ਰਾ ਸਾਡੇ ਕੰਟਰੋਲ ਰੂਮ 'ਚ ਆ ਕੇ ਦੇਖਣ ਕਿ ਨਿਗਰਾਨੀ ਕਿਹਨੂੰ ਕਹਿੰਦੇ ਆ, ਕਿੱਦਾਂ ਹੁੰਦੀ ਹੈ ਨਿਗਰਾਨੀ। ਬਸ ਫਿਰ ਹੋਣਾ ਕੀ ਸੀ, ਸਪੀਕਰ ਮਲਿਕ ਮੁਹੰਮਦ ਅਹਿਮਦ ਖਾਨ ਦਾ ਜਿਹੜਾ ਪਾਰਾ ਹੈ ਨਾ ਉਹ ਹਾਈ ਨਹੀਂ ਹਾਈ ਫਾਈ ਹੋ ਗਿਆ। ਉਹਨਾਂ ਨੇ ਏਵਾਨ ਦੇ ਵਿੱਚ ਉਹ ਰਿਮਾਰਕਸ ਦਿੱਤੇ ਕਿ ਵਜ਼ੀਰ ਮੂੰਹ ਲੁਕਾਉਂਦੇ ਫਿਰੇ। ਫਿਰ ਸਪੀਕਰ ਪੰਜਾਬ ਅਸੈਂਬਲੀ ਨੇ ਗੁੱਸੇ 'ਚ ਆ ਕੇ ਆਖਿਆ ਕਿ ਵਜ਼ਰਾ ਪਹਿਲੇ ਅਸੈਂਬਲੀ ਰੂਲਸ ਪੜ੍ਹ ਲੈਣ। ਏਵਾਨ ਦੇ ਵਿੱਚ ਅਗਰ ਕੋਈ ਸਵਾਲ ਪੁੱਛਿਆ ਜਾਂਦਾ ਹੈ ਨਾ ਤੇ ਉਹਦਾ
ਜਿਹੜਾ ਵਜ਼ੀਰ ਆ ਨਾ ਉਹ ਜਵਾਬ ਦੇਣ ਦਾ ਪਾਬੰਦ ਹੈ, ਕੋਈ ਅਹਿਸਾਨ ਨਹੀਂ ਕਰਦੇ। ਉਹਨਾਂ ਨੇ ਜਿੰਨੇ ਵੀ ਵਜ਼ਰਾ ਸੀ ਨਾ ਉਹਨਾਂ ਨੂੰ ਖਰੀਆਂ ਖਰੀਆਂ ਸੁਣਾਉਂਦੇ ਹੋਏ ਆਖਿਆ ਕਿ ਆਪਦਾ ਮਾਈਂਡ ਸੈਟ ਦਰੁਸਤ ਕਰੋ। ਲੱਗਦਾ ਕਿ ਪੂਰੀ ਕਾਬੀਨਾ ਨੂੰ ਬੁਲਾ ਕੇ ਅਸੈਂਬਲੀ ਦੇ ਕਾਨੂੰਨ ਜਿਹੜੇ ਨਾ ਉਹ ਪੜ੍ਹਾਉਣਾ ਪੈਣਗੇ ਸਾਨੂੰ। ਵਜ਼ਰਾ ਦਾ ਇਹ ਰਵੱਈਆ ਜ਼ਾਹਰ ਕਰਦਾ ਹੈ ਕਿ ਉਹ ਖੁਦ ਵੀ ਜਿਹੜਾ ਜਵਾਬਦਾ ਹੈ ਨਾ ਉਹਨੂੰ ਨਹੀਂ ਸਮਝਦੇ ਹੈਗੇ। ਲੇਕਿਨ ਸਪੀਕਰ ਨੇ ਵਾਜ਼ਿਹ ਕਰ ਦਿੱਤਾ ਹੈ ਕਿ ਈਵਾਨ ਦੀ ਬਾਲਾਦਸਤੀ ਦੇ ਉੱਤੇ ਕੋਈ ਵੀ ਸਮਝੌਤਾ ਨਹੀਂ ਹੋਏਗਾ। ਵਜ਼ਰਾ ਦੀ ਇਸ ਕਲਾਸ ਨੇ ਲਾਹੌਰ ਤੋਂ ਲੈ ਕੇ ਇਸਲਾਮਾਬਾਦ ਤੱਕ ਸਿਆਸੀ ਦਰਜਾ ਹਰਾਰਤ ਮਜ਼ੀਦ ਵਧਾ ਦਿੱਤਾ ਹੈ। हुकूमत दे आप दे अंदर दा ये तजाद हुण खुल के, पहले तो पता सी ना भी आ चलदा पे अंदर खाते खाते, हुण ये तजाद खुल के सामने आ गया। दूजे पासे तहरीके इंसाफ दे कैंप दे विच भी अग लगी पई है। बानी दे इलाज दा मसला हल नहीं हुंदा पिया, एहतजाज हुंदे पए ने, ना वो नाकाम हुंदे पए ने जिहड़े एहतजाज करने ने, धरने जिहड़े होए ने उन्हां दा कोई नतीजा नहीं निकलदा पिया। PTI दा दबाव ऑपोजिशन लीडर महमूद खान अचकजई दे उत्ते पैंदा पिया और अचकजई साहब जिहड़े ने वो टकराव दी राह दे उत्ते आए पे ने। अब पिछले दिनों दे विच उन्होंने हुकूमत को खबरदार कर दिता है और वाज़ह किया कि हुकूमत दी जिहड़ियां ना वो 2.5 साल पूरे होने वाले हो गए ने हुकूमत नूं, हुण सानू जिहड़ा ना आपदा लहजा बदलना पएगा। यानी असीं जिहड़ी टोन च गल करदे पए सी, सानू टोन बदली करनी पएगी अपनी। ये जिहड़ी मट्ठी मट्ठी सियासत है ना, मिठी मिठी जी सियासत और मट्ठी मट्ठी जी सियासत, इहदा टाइम हो गया खत्म। हुण आर या पार, या साड़ी मननी पएगी या तुसीं सानू भावें आपदी मनवा लो। नरमी नहीं होएगी, हुण होएगा सख्त मौकफ। सवाल यह है कि एक महज सियासी बयानबाजी है या वाकई कुछ बदलने वाला है। इस्लामाबाद की हवा दसदी पई है कि आने वाले दिन जिहड़े ने वो कोई आम ये नहीं होणगे। एक पासे काबीना दे विच तब्दीलियां दी जिहड़ियां गल्लां ने वो हुंदियां पईयां ने, दूजे पासे ऑपोजिशन सख्त मौकफ अपनाउण दी तैयारी करदी पई है। तीजे पासे पंजाब दे विच हुकूमत और असैंबली दे दरमियान लड़ाई चलदी पई है, अंदरूनी चकलश जी भी हैगी है और उतों नवें सिरे तो टैक्सां दा बोझ आवाम दे मोढियां दे उत्ते भी आया पिया। फाइनेंस बिल दे उत्ते सोशल मीडिया तो आउण वाली जिहड़ी आमदनी है, ठीक है, उहदे उत्ते भी टैक्स लगना नहीं बल्कि समझो ला दिता है। यानी नौजवान जिहड़े घर बह के कमांदे पे ना, वीडियोज़ बनाते अपलोड करते, उन्हां ते भी टैक्स लगना, ठीक है। हुण वो भी हुकूमत नूं हिस्सा देणगे। तनख्वाहदार तबका जिहड़ा पहले ही मार खांदा पिया, जायदाद कारोबार मजीद महंगा हो जाएगा, आम आदमी की जिंदगी मजीद मुश्किल होएगी। मगर इस्लामाबाद की सियासत आपदी धुंध विच मगन है, उहदा आपदा एक राग है, बांसुरी वजदी पई है। वज़रा दीयां कुर्सियां जिहड़ियां ना वो बचण दी कोशिश जारी है। ये बहस जारी है कि सैटअप बदलेगा या नहीं बदलेगा। किसी को कोई समझ नहीं आता कि किहड़ा तीर किधरों दी उड़ना है। ऑपोजिशन की जिहड़ी टोन है वो बदलेगी या नहीं बदलेगी, ये सारा कुछ देखना ये बाकी है। लेकिन जो कुछ नहीं बदलता ना, वैसे तो इन्हां विच थोड़ा बहुत रद्दो बदल हो जाता है, लेकिन अगर कुछ नहीं बदल जिहड़ा मुस्तकिल है, वो है एक आम बंदे का दर्द, एक आम बंदे की किस्मत, उसकी तकदीर। वो महंगाई है, वो बेरोज़गारी है, वो मुस्तकबिल की फिक्र है, वो हर घर दे विच मौजूद है और उदां दी उदां ही हैगी है। सियासत बदलती रहिंदी है, चेहरे बदलते रहंदे है, कुर्सियां जिहड़ियां ने वो भी आंदियां जांदियां रहिंदियां ने, बदलदियां रहिंदियां ने, लेकिन आवाम दे मसले उत्थे दे उत्थे ही खड़े ने और आंदे सारे ही ने इस वास्ते कि असीं आवाम दे मसले हल करांगे। बहरहाल जनाबे वाला देखना यह है कि बजट तो बाद आने वाली ये सियासी तब्दीली जिहड़ी है वो सिर्फ उत्ते वालियां वास्ते होएगी या जिहड़े थल्ले वाले ने इन्हां नूं भी कोई चारा ने मिल जाणगे। काबीना बदलेगी तां की पॉलिसी बदलेगी, वजीर जाणगे तां की महंगाई जाएगी, ऑपोजिशन सख्त होएगी तां की आवाम की आवाज़ बनेगी। ਜਦੋਂ तक ये सवाल जिहड़े ने ना इन्हां दे जवाब नहीं मिलते ना, ये सियासी जिहड़ियां गल्लां बातां ने ना ये चलदियां रहणियां ने और आवाम जिहड़ी है वो सिर्फ और सिर्फ इंतज़ार करती रहेगी, जिवें कि हमेशा करती है। इंतज़ार ही कर लेने, फिलहाल कुछ तब्दील तो नहीं हो रहा।